ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 22 ਸਤੰਬਰ 2015 6 ਅਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਅੱਜ ਤੁਸੀਂ ਕਿਹੜੇ ਅਹਿਮ ਵਿਸ਼ਿਆਂ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ? ਦੇਖੋ, ਅੱਜ ਦਾ ਦਿਨ 22 ਸਤੰਬਰ ਦਾ ਦਿਨ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ ਉਹਨਾਂ ਦੇ ਜੋਤੀ ਜੋਤ ਸਮਾਨ ਦਾ ਦਿਨ ਹੈ ਜੀ। ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਇਹ ਇਸ ਦਿਨ ਨੂੰ ਜਿਹੜਾ ਉਹ ਉਸ ਕੈਲੰਡਰ ਮੁਤਾਬਕ ਹੀ ਸੈਲੀਬ੍ਰੇਟ ਕਰ ਰਹੇ ਨੇ ਔਰ ਵਿਸ਼ੇਸ਼ ਸਮਾਗਮ ਇਸ ਦਿਨ ਸੰਬੰਧੀ ਕਰਤਾਰਪੁਰ ਸਾਹਿਬ ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਵਸਾਇਆ, ਜਿੱਥੇ ਉਹਨਾਂ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਗੁਜ਼ਾਰੇ, ਖੇਤੀਬਾੜੀ ਕੀਤੀ, ਮਨੁੱਖਤਾ ਦੇ ਪਿਆਰ ਦੇ ਸਿਧਾਂਤ ਨੂੰ ਜਿਹੜਾ ਕਿ ਬਾਣੀ ਰਾਹੀਂ ਗੁਰੂ ਸਾਹਿਬ ਨੇ ਚਾਰੋਂ ਦਿਸ਼ਾਵਾਂ ਵੱਲ ਜਾ ਕੇ 5 ਉਦਾਸੀਆਂ ਧਾਰ ਕੇ ਜਿਸ ਆਈਡੀਓਲੋਜੀ ਨੂੰ, ਵਿਚਾਰਧਾਰਾ ਨੂੰ ਪ੍ਰਚਾਰਿਆ, ਉਸ ਦਾ ਰੀਅਲ ਐਮਬੋਡੀਮੈਂਟ ਫਿਰ ਉਹਨਾਂ ਨੇ ਕਰਤਾਰਪੁਰ ਜਿਹੜਾ ਕਿ ਉਹਨਾਂ ਨੇ ਉਸ ਰਾਵੀ ਦੇ ਕੰਢੇ, ਉਸ ਥਾਂ ਦੇ ਉੱਤੇ, ਉਸ ਸ਼ਹਿਰ ਨੂੰ ਕਰਤੇ ਦੇ ਨਾਂ ਤੇ, ਨਿਰੰਕਾਰ ਦੇ ਨਾਂ ਤੇ, ਔਰ ਇਹੀ ਗੁਰੂ ਨਾਨਕ ਸਾਹਿਬ ਦੀ ਪਛਾਣ ਵੀ ਸੀ। ਔਰ ਇਹੀ ਕਾਰਨ ਹੈ ਜਦੋਂ ਬਹੁਤ ਸਾਰੀਆਂ ਥਾਵਾਂ ਤੇ, ਔਰ ਅੱਜ ਵੀ ਇਹ ਸਾਡੇ ਕਲਚਰ ਦਾ ਜਾਂ ਖਿੱਤੇ ਦਾ ਰੁਝਾਨ ਹੈ ਕਿ ਜਦੋਂ ਕੋਈ ਮਿਲਦਾ ਹੈ ਉਹ ਸਭ ਤੋਂ ਪਹਿਲਾਂ ਪੁੱਛਦਾ ਹੈ ਕਿ ਜੀ ਪਿੰਡ ਕਿਹੜਾ ਹੈ, ਸ਼ਹਿਰ ਕਿਹੜਾ ਹੈ, ਕਿੱਥੋਂ, ਕੀ ਸਾਰੇ। ਔਰ ਇਹੀ ਈਵਨ ਅਧਿਆਤਮ ਦੀ ਦੁਨੀਆ 'ਚ ਵੀ ਜਿਹੜੇ ਵਿਚਰਨ ਵਾਲੇ, ਹਾਲਾਂਕਿ ਮਾਨਸਰੋਵਰ ਤੋਂ ਲੈ ਕੇ ਥੱਲੇ ਤੱਕ, ਕੰਨਿਆ ਕੁਮਾਰੀ ਤੱਕ, ਉਸ ਵੇਲੇ ਵੀ ਜਿਹੜੇ ਭਗਤੀ ਲਹਿਰ ਪਹਿਲਾਂ ਦੀ ਸ਼ੁਰੂਆਤੀ ਦੌਰ ਸੀ ਔਰ ਉਸ ਤੋਂ ਪਹਿਲਾਂ ਵੀ ਇੱਕ ਆਜ਼ਾਦਾਨਾ ਤੌਰ 'ਤੇ ਵਿਚਰਨ ਵਾਲੇ ਜਿਹੜੇ ਸਾਧੂ ਜਾਂ ਸੰਨਿਆਸੀ ਜਾਂ ਮੰਕ ਜਾਂ ਈਵਨ ਯਾਤਰੀ ਵੀ ਸਨ, ਉਹਨਾਂ ਦੀ ਵੀ ਜਿਹੜੀ ਪਛਾਣ ਹੈ ਜਦੋਂ ਵੀ ਉਹ ਮਿਲਦੇ ਸੀ ਸਭ ਤੋਂ ਪਹਿਲਾਂ ਕਿ ਦੇਸ਼ ਕੌਣ ਹੈ, ਕਿਸ ਦੇਸ਼ ਤੋਂ ਜਾਂ ਕੀ ਪਛਾਣ ਹੈ। ਤੇ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਜਦੋਂ ਵੀ ਅਸੀਂ ਜਨਮ ਸਾਖੀਆਂ ਜਾਂ ਦੂਸਰੇ ਪੁਰਾਤਨ ਅਕਾਊਂਟ ਦੇਖਦੇ ਹਾਂ ਤੇ ਉਹ ਹਮੇਸ਼ਾ ਹੀ ਆਪਣਾ ਨਾਂ ਨਾਨਕ ਨਿਰੰਕਾਰੀ ਕਹਿੰਦੇ ਸਨ ਕਿ ਨਿਰੰਕਾਰ ਮੇਰਾ ਦੇਸ਼ ਹੈ। ਨਿਰੰਕਾਰ ਦਾ ਭਾਵ ਅਸੀਂ ਦੇਖਦੇ ਹਾਂ ਮਤਲਬ ਨਿਰਆਕਾਰ ਹੈ ਜੀ, ਕਿ ਜਿਸ ਦਾ ਕੋਈ ਆਕਾਰ ਨਹੀਂ ਹੈ। ਔਰ ਇਹ ਵੀ ਇਹ ਸਾਰੀ ਸਿਚੁਏਸ਼ਨ ਦੀ ਆਇਰਨੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕਹਿੰਦੇ ਵੀ ਔਰ ਜਿਨ੍ਹਾਂ ਦੀ ਸਾਰੀ ਵਿਚਾਰਧਾਰਾ ਨਿਰਾਕਾਰ ਨਿਰੰਕਾਰ ਜਿਹੜਾ ਹਰ ਥਾਂ ਤੇ ਵਸਿਆ ਹੋਇਆ ਹੈ ਉਸ ਦੇ ਮੁਤਾਬਕ ਸੀ, ਉਸ ਨੂੰ ਜਿਵੇਂ ਹਿੰਦੂਤਵਾ ਵਿਚਾਰਧਾਰਾ ਨੇ ਇੱਕ ਹੋਰ ਵਿਸ਼ਨੂੰ ਦਾ ਅਵਤਾਰ ਬਣਾ ਕੇ ਪੇਸ਼ ਕੀਤਾ। ਔਰ ਬਹੁਤ ਵਾਰ ਮੈਨੂੰ ਆਪਣੇ ਬਚਪਨ ਦਾ ਯਾਦ ਹੈ ਕਿ ਮੈਂ ਇੱਕ ਦੋ ਸਿੱਖ ਸਕਾਲਰਸ ਨੂੰ ਵੀ ਉਹ ਭਵਿਸ਼ਤ ਪੁਰਾਣ ਨੂੰ ਕੋਟ ਕਰਦੇ ਹੁੰਦੇ ਸੀ, ਜਿਹੜਾ ਕਿ ਉਹਨਾਂ ਨੇ ਖੁੱਲ੍ਹਾ ਰੱਖਿਆ ਹੋਇਆ ਪੰਡਤਾਂ ਨੇ, ਜੋ ਮਰਜ਼ੀ ਪਾ ਦੇਣ। ਤੇ ਭਵਿਸ਼ਤ ਪੁਰਾਣ ਦੇ ਮੁਤਾਬਕ ਉਹ ਪੇਸ਼ੀਨ ਗੋਈ ਕਰਦੇ ਸੀ ਕਿ ਕਲਯੁਗ ਦੇ ਵਿੱਚ ਜਿਹੜਾ ਨਾਨਕ ਅਵਤਾਰ ਆਏਗਾ, ਬੇਦੀ ਕੋਲ 'ਚ ਹੋਣਗੇ, ਇਹ ਹੋਏਗਾ, ਉਹ ਹੋਏਗਾ, ਇਹ ਦੱਸਣ ਦੇ ਲਈ ਕਿ ਜਿਹੜੀ ਅਵਤਾਰ ਪਰੰਪਰਾ ਹੈ ਵਿਸ਼ਨੂੰ ਦੇ 24 ਅਵਤਾਰਾਂ ਦੀ ਗੱਲ ਜਿਹੜੀ ਉਹਨਾਂ ਨੇ ਆਲਰੇਡੀ ਪੁਰਾਣਿਕ ਹਿੰਦੂਇਜ਼ਮ ਨੇ ਪ੍ਰਚਾਰੀ ਕਿ ਗੁਰੂ ਨਾਨਕ ਸਾਹਿਬ ਵੀ ਉਸ ਦੇ ਵਿੱਚ ਹੀ ਫਿੱਟ ਹੁੰਦੇ ਨੇ। ਔਰ ਉਸੇ ਹਵਾਲੇ ਨਾਲ ਉਹਨਾਂ ਨੇ ਬੁੱਧ ਵਰਗੇ ਉਸ ਚਿੰਤਕ ਦੇ ਇੱਕ ਆਜ਼ਾਦਾਨਾ ਸੋਚ ਨੂੰ ਵੀ ਡਿਸਟਰੋਏ ਕਰ ਦਿੱਤਾ, ਖਤਮ ਕਰ ਦਿੱਤਾ, ਕਿਉਂਕਿ ਬੁੱਧ ਨੂੰ ਵੀ ਵਿਸ਼ਨੂੰ ਦਾ ਅਵਤਾਰ, ਜਿਹੜੇ 24 ਅਵਤਾਰ ਨੇ ਉਹਨਾਂ ਦੇ ਵਿੱਚ ਇੱਕ ਬੁੱਧ ਵੀ ਹੈ। ਸੋ ਗੁਰੂ ਨਾਨਕ ਨਿਰੰਕਾਰੀ, ਜੇ ਉਹਨਾਂ ਦੀ ਪਛਾਣ ਨਿਰੰਕਾਰ ਜਿਹੜਾ ਹਰ ਘਟ ਦੇ ਵਿੱਚ ਵਸਦਾ ਹੈ, ਜ਼ਰਰੇ ਜ਼ਰਰੇ ਦੇ ਵਿੱਚ ਵਸਦਾ ਹੈ, ਖਲਕਤ ਦੇ ਵਿੱਚ ਵਸਦਾ ਹੈ। ਔਰ ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈ, ਸੋ ਇਹ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਇੱਕ ਦਾਤਾ ਜਿਹੜਾ ਕਿ ਹਰ ਇੱਕ ਦੇ ਵਿੱਚ ਵਸਦਾ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਰੋਜ਼ਾਨਾ ਸ਼ਾਮ ਨੂੰ ਸੌਣ ਤੋਂ ਪਹਿਲਾਂ ਸੋਹਿਲੇ ਦਾ ਪਾਠ ਕਰਦੇ ਤੇ ਜਿਹੜਾ ਧਨਾਸਰੀ ਦੇ ਵਿੱਚ ਸ਼ਬਦ ਗੁਰੂ ਨਾਨਕ ਸਾਹਿਬ ਦਾ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ, ਪਵਨ ਚਵਰੋ ਕਰੇ, ਸਗਲ ਬਨ ਰਾਏ, ਫੁਲੰਤ ਜੋਤੀ, ਕੈਸੀ ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਪੇਰੀ। ਹੁਣ ਇਹ ਨਿਰੰਕਾਰ ਦੇ ਦੇਸ਼ ਨੂੰ ਵੀ ਡਿਫਾਈਨ ਕਰ ਦਿੱਤਾ ਹੈ, ਨਿਰੰਕਾਰ ਦੀ ਹੋਂਦ ਕਿਵੇਂ ਕਿ ਜਿਹੜਾ ਅਸਮਾਨ ਹੈ ਉਹ ਇੱਕ ਥਾਲ ਵਾਂਗ ਹੈ, ਗਗਨ ਮੈਂ ਥਾਲ,
रब चंद दीपक बने, सूरज ते चंद्रमा मानो उस विच थाल विच रखे दीवे ने, तारका मंडल जनक मोती, मोतियां वाले जिहड़े ने वो सारे तारे मोती ने। हुण ये जिहड़ा धूप और पवन और बनराए, हुण ये सारे हवा है, वनस्पति है, चार चफेरा है। हुण गुरु नानक साहब दे सामने निरंकार कोई सोने दे संघासन ते बैठा बहुत उच्चा, उसने सिर दे उत्ते ताज रखा होया है, जां कोई अगे पिछे बड़ा पैराफरनीलिए वाला निरंकार नहीं उन्होंने सानू डिस्क्राइब किया। उन्होंने तो फरमाया गगन में थाल रब चंद दीपक बने, तारका मंडल जनक मोती, धूप मले आण लो पवन चवरो करे। हवा जिहड़ी कि मलियाचल पहाड़ तो उस चंदन की खुशबू के नाल भरी हुई आ रही है, वो मानो चौर कर रही है। धूप मले आण लो पवन चवरो करे, सगल बन राए फुलंत ज्योति। हुण सारे बना दे विचले फल फुल जिहड़े ने वो उस दे उत्ते जिहड़े ने वो फुल उस दी गुण गायन कर रहे ने। कैसी आरती होए भवखंडना तेरी आरती, अनहता शब्द वाजंत फेरी। कि ਜਿਹੜੇ ਬਾਹਰ ਅਸੀਂ ਬੜੇ ਛੈਣੇ ਔਰ ਦੂਸਰੇ ਵਜਾ ਕੇ ਭੇਰੀ ਢੋਲ ਡਰਮ ਇਹ ਨੇ, ਇੱਕ ਸਾਡੇ ਦਿਲ ਦੇ ਅੰਦਰ ਉਸ ਦਾ ਅਨਹਤ ਸ਼ਬਦ ਜਿਸ ਨੂੰ ਆਹਤ ਨਾਲ ਨਹੀਂ ਵਜਾਇਆ ਜਾਂਦਾ, ਜਿਹੜਾ ਆਪਣੇ ਆਪ ਤੋਂ ਹੈ। ਜਦੋਂ ਵਾਹਿਗੁਰੂ ਦੇ ਨਾਮ ਦਾ ਖੰਡਾ ਖੜਕਦਾ ਹੈ, ਵਾਹਿਗੁਰੂ ਦੀ ਯਾਦ ਸਿਮਰਨ ਹੁੰਦਾ ਤੇ ਉਹ ਅਨਹਤ ਸ਼ਬਦ ਹੈ ਜਿਸ ਨੂੰ ਕੋਈ ਬਾਹਰਲੀ ਆਵਾਜ਼ ਕਿਸੇ ਬਾਹਰਲੇ ਸਾਜ਼ ਦੀ ਫਿਰ ਲੋੜ ਨਹੀਂ ਹੈ। ਔਰ ਇਹ ਕਿਉਂ ਜਿਹੀ ਆਰਤੀ ਹੋ ਰਹੀ ਹੈ। ਸੋ ਉਸ ਨਿਰੰਕਾਰ ਦੇ इस गुण और ये लंबा शब्द है, असी समा सीमा रखते हैं, डिटेल च नहीं जावांगे। सो उहदे च गुरु साहब दे लई सारियां ही अखां जड़ियां ने उस निरंकार दियां अखां ने, सारियां ही नासां च आण वाली खुशबू उस निरंकार दी खुशबू है। हर पैर हर पद बिमल नन, एक पद गंध बिन, सारे पैर उस निरंकार दे पैर ने, क्योंकि निरंकार हर एक च वसिया होया है। और ठीक इसे तरह गुरु नानक साहब ने उस निरंकार दी याद के करतारपुर करता वसै संतन के पास। हुण ये करते दा पुर है जिथे के करतार वसदा, निरंकार वसदा, उत्थे बिना जात रंग नस्ल धर्म जेंडर दे वितकरे दे सांझी खेती दा कानसैप्ट रल के बहना, उस निरंकार दी सिफत सलाह रल मिल के धर्मसाल बनाई। और उस उम्र दे विच भी, और बेशक गुरु साहब ने चौथी उदासी तो पहला ही जिहड़ा करतारपुर जिहड़ा है वो वसा दिता सी जां उस दी नींह रख दित्ती सी। लेकिन जदों तक गुरु नानक साहब परते 1469 दे विच उन्हां दा प्रकाश है, 1539 22 सितंबर नूं उन्हां ने जोत जोत समाए ने। सो लगभग जिंदगी दे अखीरले 18 साल, सो उस तो असी अंदाज़ा ला सकते हैं कि लगभग 52 साल की उम्र गुरु नानक साहब की होएगी ਜਦੋਂ ਆਲਰੇਡੀ ਹਜ਼ਾਰਾਂ ਮੀਲ ਦਾ ਸਫ਼ਰ ਉਹਨਾਂ ਨੇ ਉਦਾਸੀਆਂ ਦੇ ਰੂਪ 'ਚ ਕੀਤਾ ਸੀ। ਔਰ ਉਸ ਉਮਰ ਦੇ ਵਿੱਚ ਵੀ ਜੀ ਉਹਨਾਂ ਨੇ ਹੱਥੀਂ ਖੇਤੀਬਾੜੀ ਕੀਤੀ। ਔਰ ਜਦੋਂ ਅਸੀਂ ਉਹਨਾਂ ਦੇ ਜੀਵਨ ਦੇ ਵਾਕਿਆ, ਜਦੋਂ ਭਾਈ ਲਹਿਣਾ ਜੀ ਮਿਲਣ ਆਉਂਦੇ ਨੇ, ਉਹ ਖੇਤਾਂ ਦੇ ਵਿੱਚ ਜਿਹੜਾ ਉਹ ਝੋਨਾ ਲਵਾ ਰਹੇ ਨੇ ਜਾਂ ਝੋਨਾ ਚੋਂ ਨਦੀਨ ਜਿਹੜੀ ਕਿ ਵਾਧੂ ਹੁੰਦੀ ਹੈ ਉਸ ਨੂੰ ਖਰਾਬ ਕਰਦੀ ਹੈ, ਉਸ ਨੂੰ ਕਢਾ ਰਹੇ ਨੇ। सो ये सारा ही गल दसदी है, साबित करती है कि गुरु साहब ने जिथे प्रवान ग्रस्त उदास उस विचारधारा नूं दिता कि ग्रस्त दे विच रहिंदिआं भी असीं उदास हो सकते हैं। उदास का मतलब ये नहीं है कि फ्रस्ट्रेशन जां डेस्परेशन, उदास का मतलब है कि ग्रस्त दे विच हुंदिआं भी अपने जीवन दे सारे कारज करदिआं भी असीं निरंकार नाल जुड़े हो सकते हैं। माया की खिच तो असी दूर हो सकते हैं, साडा मन खचत नहीं होएगा, असी उस तो आज़ाद होवांगे। और उस धरती दे उत्ते फिर गुरु नानक साहब ने जिहड़ा वो सिद्धांत दिता जिहड़ा कि जिस नूं बेशक बाद दे विच किसी ने वक्खो वखरे रूप दे विच, जे ईवन कई बार मैं देखदा भी रजनीश जी नूं बड़ा फिलोसफर ते ये वो कह के प्रचारिया गया। और सचमुच एक बार उन्हें अमरीका नूं हिला दिता जे कम्यून का कानसैप्ट 70,000 एकड़ जमीन लैके जिहड़ा उसने जिस तरीके दे नाल वो सारा शुरुआत कीता तो उहदे च कानसैप्ट जिहड़ा बेसिक यही सी कि भी वक्री गल है कि बाद च मर्डर ड्रग्स और फ्री सैक्स के नां थले इखलाकहीनता ये उहदा हिस्सा बने। लेकिन ये गल यूरोप और अमरीका दे जिहड़े बड़े हाईली एजुकेटेड सी उन्हां नूं भी, क्योंकि
ਇੱਕ ਪਾਸੇ ਜਿਹੜੀ ਵੈਸਟ ਦੀ ਪ੍ਰੋਬਲਮ ਹੈ ਜਾਂ ਅਮਰੀਕਾ ਦੀ ਪ੍ਰੋਬਲਮ ਹੈ, ਔਰ ਬੇਸ਼ੱਕ ਬਹੁਤ ਵਾਰ ਹਸਬੈਂਡ ਵਾਈਫ ਰਿਲੇਸ਼ਨਸ਼ਿਪਸ ਦੇ ਵਿੱਚ ਪ੍ਰੋਬਲਮ, ਉਹ ਹੈ ਇੰਡੀਵਿਜੂਅਲਿਜ਼ਮ ਕਿ ਜਿੱਥੇ ਮੀ ਮਾਈ ਦਿਸ ਥਿੰਗ ਮਾਈ ਦੈਟ ਥਿੰਗ, ਉਹ ਜਿਹੜਾ ਹੌਲੀ 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 ਕਮਿਊਨਿਟੀ ਦਾ ਕਾਨਸੈਪਟ ਹੈ ਜਾਂ ਸਾਂਝ ਦਾ ਕਾਨਸੈਪਟ ਹੈ ਜਾਂ ਸ਼ੇਅਰਿੰਗ ਦਾ ਕਾਨਸੈਪਟ ਹੈ, ਉਹ ਟੁੱਟਾ ਕਿਉਂਕਿ ਮੈਟੀਰੀਅਲਿਜ਼ਮ ਦੀ ਦੇਣ ਹੈ। ਪਰ ਸਾਡੇ ਲਈ ਤਾਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਕਾਨਸੈਪਟ ਸੰਗਤ ਦੀ ਗੱਲ ਕਰਦੇ ਹਾਂ, ਬੇਸ਼ੱਕ ਦੂਸਰਿਆਂ ਨੇ ਇਸ ਨੂੰ ਵੱਖਰੇ ਢੰਗ ਨਾਲ ਆਪਣਾ ਸੌਦਾ ਵੇਚਣਾ ਚਾਹਿਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਜ਼ਮਾਨੇ 'ਚ ਜਦੋਂ ਕਿ ਦੋ ਸਕੂਲ ਆਫ ਥਾਟ, ਜਿਸ 'ਚ ਇੱਕ ਪਾਸੇ ਇਸਲਾਮ ਸੀ, ਇੱਕ ਪਾਸੇ ਹਿੰਦੂ ਥਾਟ ਸੀ, ਵਿੱਚੋਂ ਜੋਗੀ ਵੀ ਜਿਹੜੇ ਨੇ ਉਹ 2-3 ਸਦੀਆਂ ਉਹਨਾਂ ਨੇ ਆਪਣਾ ਬੋਲਬਾਲਾ ਕੀਤਾ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਉਹ ਸਾਂਝ ਦਾ ਕਾਨਸੈਪਟ ਦਿੱਤਾ ਹੈ ਜੀ। ਨਾਨਕ ਸ਼ਾਹ, ਜੇ ਪੰਜਾਬ ਦੀਆਂ ਬੋਲੀਆਂ 'ਚ ਇਹ ਬੋਲੀ ਹੈ ਜਾਂ ਇਹ ਅਖਾਣ ਹੈ ਕਿ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਹੁਣ ਗੁਰੂ ਨਾਨਕ ਸਾਹਿਬ ਸ਼ਾਹ ਨੇ, ਸ਼ਾਹ ਦਾ ਮਤਲਬ ਸੋਵਰਨ ਹੈ, ਬਾਦਸ਼ਾਹ ਤੋਂ ਮੀਰ। ਗੁਰੂ ਨਾਨਕ ਸਾਹਿਬ ਸ਼ਾਹ ਵੀ ਨੇ, ਫਕੀਰ ਵੀ ਨੇ, ਔਰ ਦੋਨੋਂ ਹੀ ਹਿੰਦੂ ਔਰ ਮੁਸਲਮਾਨ ਜਿਹੜੇ ਨੇ, ਕਿਉਂਕਿ ਇਹੀ ਮੇਨ ਉੱਥੋਂ ਦੇ ਉਸ ਪੀਰੀਅਡ 'ਚ ਉਹਨਾਂ ਦਾ ਟਕਰਾਅ ਸੀ, ਸੱਭਿਅਤਾਵਾਂ ਦੇ ਟਕਰਾਅ ਨੂੰ ਵੀ ਜੇ ਕਹਿਣਾ ਹੋਏ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਇਹਨਾਂ ਦੇ ਵਿਚਕਾਰ, ਔਰ ਥਾਂ ਥਾਂ ਜਾ ਕੇ ਵੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਰੱਬ ਜਿਹੜਾ ਹੈ ਉਸ ਦੀਆਂ ਨਿਗਾਹ ਦੇ ਵਿੱਚ, ਔਰ ਅਸੀਂ ਭਾਈ ਗੁਰਦਾਸ ਜੀ ਦਾ ਜਦੋਂ ਇਹ ਦੇਖਦੇ ਕਿ ਉਹਨਾਂ ਨੇ ਮੱਕੇ ਗਏ, ਬਗਦਾਦ ਗਏ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਕਿ ਅਲਟੀਮੇਟਲੀ ਰੱਬ ਦੇ ਦਰਬਾਰ 'ਚ, ਅੱਲਾ ਦੀ ਦਰਗਾਹ 'ਚ ਤੁਹਾਡਾ ਲੇਖਾ ਜੋਖਾ ਤੁਹਾਡੇ ਕੰਮਾਂ ਨਾਲ ਹੋਣਾ। ਮੋਹਰ ਤੁਸੀਂ ਕਿਹੜੀ ਲਵਾ ਕੇ ਆਏ ਹੋ ਇਹ ਇੰਪੋਰਟੈਂਟ ਨਹੀਂ ਹੈ, ਤੁਹਾਡੀ ਕਰਤੂਤ ਕੀ ਹੈ, ਤੁਸੀਂ ਕੀਤਾ ਕੀ ਹੈ, ਤੁਹਾਡੇ ਕਰਮ ਕੀ ਨੇ। ਔਰ ਇਹੀ ਗੱਲ ਜੇ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ ਨੇ, ਉਹਨਾਂ ਦਾ ਜੋ ਕਦੇ ਪਾਣੀ ਸੁੱਟ ਰਹੇ ਨੇ ਸੂਰਜ ਨੂੰ ਕਿ ਜੀ ਅਸੀਂ ਆਪਣਾ ਪਿਤਰਾਂ ਦਾ ਕਰਜ਼ ਲਾ ਰਹੇ ਹਾਂ, ਗੁਰੂ ਸਾਹਿਬ ਨੇ ਉਲਟ ਦਿਸ਼ਾ 'ਚ ਪਾਣੀ ਸੁੱਟ ਕੇ ਕਿਹਾ ਵੀ ਤਾਂ ਮੇਰਾ ਸੁੱਟਿਆ ਪਾਣੀ ਇੱਥੇ ਜੇ ਡਿੱਗਦਾ ਹੈ, ਮੇਰੇ ਨਹੀਂ ਪਹੁੰਚਦਾ ਨਨਕਾਣੇ, ਤੇ ਤੁਹਾਡਾ ਇੱਥੋਂ ਕਿੱਥੋਂ ਪਹੁੰਚ ਰਿਹਾ। ਸੋ ਜ਼ਾਹਰ ਹੈ ਕਿ ਗੁਰੂ ਸਾਹਿਬ ਨੇ ਕਰਮਕਾਂਡ ਦਾ ਖੰਡਨ ਕੀਤਾ, ਪਖੰਡ ਦਾ ਖੰਡਨ ਕੀਤਾ, ਸੱਚੀ ਪ੍ਰੀਤ ਦੀ ਗੱਲ ਕੀਤੀ, ਔਰ ਗ੍ਰਸਤ ਜੀਵਨ ਨੂੰ ਜਿਸ ਦੇ ਵਿੱਚ, ਔਰ ਇਹ ਇੱਕ ਬੜੀ ਵੱਡੀ ਗੱਲ ਸੀ ਕਿ ਇੱਕ ਪਾਸੇ ਬਹੁਤ ਵੱਡੇ ਕੋਈ ਸੰਨਿਆਸੀ, ਕੋਈ ਜੋਗੀ, ਕੋਈ ਜਤੀ, ਕੋਈ ਤਪੀ, ਲੋਕ ਉਹਨਾਂ ਦੇ ਪਿੱਛੇ ਦੌੜਦੇ ਸੀ, ਉਹਨਾਂ ਦੇ ਡੇਰਿਆਂ 'ਚ, ਨਾਥਾਂ ਦੇ ਡੇਰਿਆਂ 'ਚ ਕਿ ਜੀ ਇਹ ਬੜੇ ਨੇ। ਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਸਿਧਾਂਤ ਦਿੱਤਾ ਕਿ ਭਾਈ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਔਰ ਉਸ ਤੋਂ ਪਹਿਲੀ ਤੁਕ ਅਸੀਂ ਦੇਖਦੇ ਹਾਂ, ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਕਿ ਭਾਈ ਜਿਹੜੇ ਗੁਰੂ ਪੀਰ ਬਣੇ ਨੇ ਕਦੇ ਭੁੱਲ ਕੇ ਵੀ ਉਹਨਾਂ ਦੇ ਪੈਰੀ ਨਾ ਲੱਗਿਓ, ਉਹਨਾਂ ਦੀ ਸ਼ਰਨ 'ਚ ਨਾ ਜਾਇਓ, ਉਹਨਾਂ ਨੂੰ ਨਾ ਮੰਨਿਓ ਆਪਣਾ ਆਕਾ। ਇਹ ਤਾਂ ਜਿਹੜਾ ਘਾਲਣਾ ਦੀ ਕਮਾਈ ਖਾਂਦਾ ਔਰ ਉਸ ਨੂੰ ਵੀ ਵੰਡ ਕੇ ਛਕਦਾ, ਇਹ ਉਸ ਦੇ ਸਾਹਮਣੇ ਨਿਰੰਕਾਰ ਦੀ ਦਰਗਾਹ ਦਾ ਰਸਤਾ ਖੁੱਲ੍ਹਦਾ। ਸੋ ਗੁਰੂ ਸਾਹਿਬ ਨੇ ਲਗਭਗ ਜਿਹੜਾ 52 ਸਾਲ ਉਦਾਸੀਆਂ ਦੇ ਰੂਪ ਤੋਂ ਬਾਅਦ ਕਰਤਾਰਪੁਰ ਸਾਹਿਬ ਟਿਕਾਣਾ ਕੀਤਾ। ਇੱਥੇ ਉਹਨਾਂ ਨੇ ਉਹ ਆਪਣੇ ਸਾਰੇ ਸਿਧਾਂਤ ਨੂੰ, ਮਨੁੱਖਤਾ ਦੇ ਪਿਆਰ ਨੂੰ ਜਿਹੜਾ ਉਹ ਅਮਲੀ ਜਾਮਾ ਪਹਿਨਾਇਆ। ਇੱਥੇ ਹੀ ਭਾਈ ਲਹਿਣਾ ਜੀ ਆ ਕੇ ਪ੍ਰਵਾਨ ਚੜ੍ਹੇ, ਔਰ ਅੱਜ ਤੋਂ ਠੀਕ 2-3 ਦਿਨ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਗੁਰਗੱਦੀ ਬਖਸ਼ ਕੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਬਣਾ ਕੇ ਫਿਰ ਹੁਕਮ ਕੀਤਾ ਕਿ ਇੱਕ ਥੇ ਬਣਿਆ ਹੋਇਆ ਇਲਾਕਾ ਜਿਸ ਦਾ ਨਾਂ ਖਾਡੂਰ ਸੀ, ਗੋਇੰਦਵਾਲ ਸਾਹਿਬ ਦੇ ਨੇੜੇ, ਬਿਆਸਾ ਦੇ ਨੇੜੇ ਕੰਢੇ ਗੋਇੰਦਵਾਲ, ਉਹਨਾਂ ਨੇ ਵਸਾਇਆ ਗੁਰੂ ਅਮਰਦਾਸ ਜੀ ਨੇ। ਪਰ ਅਸੀਂ ਗੁਰਬਾਣੀ 'ਚ ਦੇਖਦੇ ਹਾਂ ਦੂਸਰੇ ਪਾਤਸ਼ਾਹ ਦਾ ਫੇਰ ਸਤਿਗੁਰ ਆਣ ਵਸਾਇਆ ਫੇਰ ਖਾਡੂਰ, ਖਡੂਰ ਸਾਹਿਬ ਨੂੰ ਉਹਨਾਂ ਨੇ ਆ ਕੇ ਜਿਹੜਾ ਵਸਾਇਆ। ਔਰ ਅੱਜ ਵੀ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ, 1947 ਦੀ ਵੰਡ ਤੋਂ ਪਹਿਲਾਂ ਉੱਥੇ ਜਿਹੜਾ ਬਹੁਤ ਅੱਛਾ ਗੁਰਦੁਆਰਾ ਸਾਹਿਬ ਜਿਹੜਾ ਸੀ, ਪਰ ਉਸ ਨੂੰ ਹੋਰ ਐਕਸਟੈਂਡ ਕੀਤਾ ਜਾ ਰਿਹਾ ਸੀ। ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਉਸ ਦੇ ਉੱਤੇ ਕਾਫੀ ਪੈਸਾ ਖਰਚ ਕਰ ਰਹੇ ਸੀ, ਪਰ ਉਸ ਪੀਰੀਅਡ 'ਚ ਹੜ੍ਹਾਂ ਨੇ ਵੀ ਨੁਕਸਾਨ ਕੀਤਾ। ਉਸ ਦੌਰ 'ਚ ਹੀ ਹੜ੍ਹ ਵੀ ਆਏ, ਕਾਫੀ ਕੁਛ ਰੁੜ ਗਿਆ ਸੀ, ਔਰ ਫਿਰ ਵੰਡ ਹੋਈ। ਔਰ ਕਾਫੀ ਦੇਰ, ਕਿਉਂਕਿ ਬਿਲਕੁਲ ਕਰਤਾਰਪੁਰ ਬਾਰਡਰ ਦੇ ਉੱਤੇ ਪੈਂਦਾ, ਜਿਹੜਾ ਬੜਾ ਸਟ੍ਰੈਟੇਜਿਕ ਹੈ, ਔਰ ਪਾਕਿਸਤਾਨ ਦੇ ਲਈ ਜਿਹੜਾ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜਿਹੜਾ ਫੌਜੀ ਪੁਆਇੰਟ ਆਫ ਵਿਊ ਤੋਂ।
ਇਹੀ ਕਾਰਨ ਹੈ ਵੀ ਜਿੱਥੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ, ਇਹਨਾਂ ਦੇ ਕਈ ਵਾਰੇ ਪਹਿਲਾਂ ਹੀ ਜਥੇ ਵੀ ਆਉਂਦੇ ਰਹੇ, ਦੀਵਾਨ ਵੀ ਹੁੰਦੇ ਰਹੇ, ਦਿਨ ਵੀ ਮਨਾਏ ਜਾਂਦੇ ਸੀ। ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੀ ਐਕਸੈਸ ਨਹੀਂ ਸੀ ਸੰਗਤ ਨੂੰ। ਇਹ ਬਿਲਕੁਲ ਤਹਿਸੀਲ ਨਾਰੋਵਾਲ ਪੈਂਦੀ ਸੀ, ਹੁਣ ਤਾਂ ਫੁੱਲ ਫਲੈਜਡ ਜ਼ਿਲ੍ਹਾ ਨਾਰੋਵਾਲ ਬਣ ਗਏ। ਔਰ ਅਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ, ਜਿਵੇਂ ਪਾਕਿਸਤਾਨ ਔਕਾਫ ਬੋਰਡ ਨੇ, ਪਾਕਿਸਤਾਨ ਸਰਕਾਰ ਨੇ ਇਸ ਨੂੰ ਡਿਵੈਲਪ ਕੀਤੇ। ਹੁਣ ਸਿੱਖ ਸੰਗਤਾਂ ਵੀ ਉੱਥੇ ਜਾਂਦੀਆਂ ਨੇ, ਦਿਨ ਵੀ ਸੈਲੀਬ੍ਰੇਟ ਹੋ ਰਹੇ। ਔਰ ਇਸ ਦੀ ਅੱਗੋਂ ਜਿਹੜੀ ਹੈ ਕਾਰ ਸੇਵਾ ਦੇ ਲਈ, ਹਾਲਾਂਕਿ ਪਿੱਛੇ ਖਬਰ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੇ ਕਾਰ ਸੇਵਾ ਲਈ ਕਿਹਾ ਕਿ ਵੀ ਕਰ ਲਓ, ਪਰ ਉਹਨਾਂ ਨੇ ਸ਼ਰਤਾਂ ਰੱਖੀਆਂ ਕਿ ਭਾਈ ਇੱਕ ਤਾਂ ਨਾਨਕਸ਼ਾਹੀ ਕੈਲੰਡਰ ਜਿਹੜਾ ਉਹਦੇ ਮੁਤਾਬਕ ਹੀ ਇਸ ਦਿਨ ਨੂੰ ਤੁਸੀਂ ਇੱਥੇ ਜਿਹੜੇ ਨੇ ਸਾਰੇ ਦਿਨ ਮਨਾਏ ਜਾਂਦੇ ਨੇ ਇਹਨੂੰ ਮੰਨੋਗੇ ਜੀ। ਔਰ ਦੂਸਰਾ ਸੀ ਕਿ ਜਿਹੜਾ ਉਹਦਾ ਮੂਲ ਰੂਪ ਹੈ, ਜਿਹੜਾ ਜਿਵੇਂ ਖੂਹ ਹੈ ਉੱਥੇ ਪੁਰਾਣਾ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ, ਹੋਰ ਚੀਜ਼ਾਂ ਨੇ ਵੀ ਜੋ ਤੁਹਾਡਾ ਉਸ ਪਾਸੇ ਕਾਰ ਸੇਵਾ ਵਾਲੇ ਬਾਬਿਆਂ ਨੇ ਕਾਰ ਸੇਵਾ ਦੇ ਨਾਂ ਥੱਲੇ ਹਿਸਟਰੀ ਡਿਸਟਰੋਏ ਕੀਤੀ ਹੈ, ਇੱਥੇ ਇਵੇਂ ਨਹੀਂ ਹੋਏਗਾ। ਸੋ ਪਹਿਲਾਂ ਤਾਂ ਖਬਰ ਸੀ ਕਿ ਮੱਕੜ ਔਰ ਦੂਸਰਾ ਡੈਲੀਗੇਸ਼ਨ ਜਾ ਰਿਹਾ ਹੈ ਕਿ ਅੱਜ ਦੇ ਦਿਨ ਹੀ ਉਹਨਾਂ ਨੇ ਅੱਗੇ ਕਾਰ ਸੇਵਾ ਦਾ ਕੰਮ ਸ਼ੁਰੂ ਕਰਨਾ ਸੀ, ਪਰ ਕੱਲ ਖਬਰ ਸੀ ਕਿ ਉਹਨਾਂ ਨੂੰ ਸ਼ਾਇਦ ਵੀਜ਼ੇ ਨਹੀਂ ਮਿਲੇ, ਅਜੇ ਇੰਤਜ਼ਾਰ ਕਰ ਰਹੇ ਨੇ। ਔਰ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਰੱਖਿਆ ਆਪਣੀਆਂ ਸ਼ਰਤਾਂ ਵੀ, ਕਿਉਂਕਿ ਬਾਰਡਰ ਤੇ ਹੋਣ ਕਰਕੇ ਉਹਨਾਂ ਨੂੰ ਵੀ ਫਿਕਰ ਹੈ ਵੀ ਕੱਲ ਨੂੰ ਜਿਸ ਕਿਸਮ ਦਾ ਕੰਮ ਇੰਡੀਅਨ ਇੰਟੈਲੀਜੈਂਸ ਏਜੰਟ ਜਿਹੜੇ ਨੇ ਬਲੋਚਿਸਤਾਨ ਦੇ ਵਿੱਚ, ਸਿੰਧ ਦੇ ਵਿੱਚ, ਦੂਸਰੀਆਂ ਥਾਵਾਂ ਤੇ ਕਰਦੇ ਨੇ, ਕਿ ਵੀ ਇਸ ਕਿਸਮ ਦਾ ਕੋਈ ਉਹਨਾਂ ਦੇ ਲਈ ਉਹ ਬਹੁਤ ਇੰਪੋਰਟੈਂਟ ਹੈ। ਔਰ ਹੁਣ ਦੂਸਰੇ ਪਾਸਿਓਂ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਦੂਰਬੀਨ ਇੱਕ ਲੱਗੀ ਹੋਈ ਹੈ, ਉਸ ਤਰ੍ਹਾਂ ਹੀ ਲੋਕ ਦੀਦਾਰ ਕਰਦੇ ਨੇ। ਇੱਕ ਪੂਰੀ ਮੂਵਮੈਂਟ ਇਸ ਦੇ ਉੱਤੇ ਖੜੀ ਹੋਈ ਕਿ ਭਾਈ ਜਿਹੜਾ ਇੱਕ ਲਾਂਘਾ, ਕਰਤਾਰਪੁਰ ਲਾਂਘਾ ਦਿੱਤਾ ਗਿਆ ਨਾ। ਔਰ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਪਿਛਲੇ ਮੁਸ਼ਰਫ ਵੇਲੇ ਵੀ ਔਰ ਨਵਾਜ਼ ਸ਼ਰੀਫ ਵੇਲੇ ਵੀ ਕਿ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਲਾਂਘਾ ਜਿਹੜਾ ਅਸੀਂ ਆਪਣੇ ਪਾਸੇ ਤੱਕ ਬਣਾ ਦਿੱਤਾ ਹੈ, ਜਦੋਂ ਮਰਜ਼ੀ ਆਓ, ਖੁੱਲਾ ਹੋਏ, ਕੋਈ ਵੀਜ਼ਾ ਦੀ ਗੱਲ ਨਾ ਹੋਏ। ਲੇਕਿਨ ਇਹਦੇ ਬਾਵਜੂਦ ਕਿ ਇਹ ਸਾਰਾ ਬਾਦਲ ਲਾਣਾ ਔਰ ਦੂਜਾ ਇਹ ਹੁਣ ਮੋਦੀ ਦੇ ਨਾਲ ਲੱਗੇ ਹੋਏ ਨੇ। ਪਹਿਲਾਂ ਮਨਮੋਹਨ ਸਿੰਘ 2 ਵਾਰ ਪ੍ਰਧਾਨ ਮੰਤਰੀ ਰਹੇ ਔਰ ਇਸ ਇਸ਼ੂ ਨੂੰ ਈਵਨ ਪ੍ਰਤਾਪ ਸਿੰਘ ਬਾਜਵਾ ਨਹੀਂ ਉਠਾਇਆ। ਪੰਜਾਬ ਅਸੈਂਬਲੀ ਨੇ, ਪੰਜਾਬ ਵਿਧਾਨ ਸਭਾ ਨੇ ਯੂਨੈਨਿਮਸਲੀ ਪਾਸ ਕੀਤਾ ਹੋਇਆ ਸਰਬਸੰਮਤੀ ਨਾਲ ਕਿ ਕਰਤਾਰਪੁਰ ਦਾ ਲਾਂਘਾ ਬਣਾਇਆ ਜਾਏ, ਪਰ ਇੰਡੀਅਨ ਹਕੂਮਤ ਨੂੰ ਇਹ ਸੂਟ ਨਹੀਂ ਕਰਦਾ। ਉਹ ਕਿਉਂ ਚਾਹਣਗੇ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਹੋਈ ਹੈ ਜਿਹੜੀ ਸਾਂਝ ਹੈ ਔਰ ਇਸ ਨਾਲ ਸਿੱਖ ਖੁੱਲੇ ਆ ਜਾ ਸਕਣ, ਔਰ ਇੱਕ ਸਾਂਝ ਵੀ ਵਧਾਉਂਦਾ ਹੈ ਦੋਨਾਂ ਭਾਈਚਾਰਿਆਂ ਦੀ, ਦੋਨਾਂ ਮੁਲਕਾਂ ਦੀ। ਸੋ ਉਹ ਤਾਂ ਸਾਨੂੰ ਇੱਕ ਰਾ ਮੈਟੀਰੀਅਲ ਦੇ ਤੌਰ ਤੇ ਵਰਤਣਾ ਚਾਹੁੰਦੇ ਨੇ ਪਾਕਿਸਤਾਨ ਦੇ ਖਿਲਾਫ। ਔਰ ਇਹਦੇ ਬਾਵਜੂਦ ਕਿ ਪਾਕਿਸਤਾਨ ਹਕੂਮਤ ਮੰਨਦੀ ਹੈ, ਪੰਜਾਬ ਅਸੈਂਬਲੀ ਨੇ ਯੂਨੈਨਿਮਸ ਇਸ ਨੂੰ ਪਾਸ ਕੀਤਾ ਹੋਇਆ, ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ ਹੋਇਆ, ਔਰ ਕੋਈ ਇਸ ਮੁੱਦੇ ਦੇ ਉੱਤੇ ਪ੍ਰੋਗਰੈਸ ਨਹੀਂ ਹੋਈ। ਸੋ ਅਸੀਂ ਇਸ ਜੋਤ ਸਮਾਨ ਵਾਲੇ ਦਿਨ ਦੇ ਮੌਕੇ, ਜਿੱਥੇ ਅਸੀਂ ਹਮੇਸ਼ਾ ਹੀ ਇਸ ਪਾਰਟ ਨੂੰ ਇਤਿਹਾਸਕ ਪੱਖ ਤੋਂ ਵਿਚਾਰਦੇ ਹਾਂ, ਔਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਇੱਕ ਮਿਸਟਿਸਿਜ਼ਮ ਦੀ ਦੁਨੀਆ, ਰਹੱਸ ਦੀ ਦੁਨੀਆ, ਅਕਾਲ ਪੁਰਖ ਦੀ ਦੁਨੀਆ। ਜੇ ਗੁਰੂ ਨਾਨਕ ਸਾਹਿਬ ਇੱਥੇ ਬੈਠੇ ਨੇ ਦੋਨਾਂ ਸੱਭਿਅਤਾਵਾਂ ਦੇ ਵਿਚਕਾਰ, ਇੱਕ ਪਾਸੇ ਹਿੰਦੂ ਸੱਭਿਅਤਾ ਜਿਹੜੀ ਟਕਰਾਅ ਦੇ ਰਸਤੇ ਤੇ ਹੈ, ਦੂਸਰੇ ਪਾਸੇ ਮੋਰਾਕੋ ਤੋਂ ਇਸਲਾਮਿਕ ਸੱਭਿਅਤਾ ਜਿਹੜੀ ਵਾਘਾ ਦੇ ਆ ਕੇ ਟੁੱਟਦੀ ਹੈ, ਤੇ ਫਿਰ ਉਹੀ ਸਾਂਝ ਦੀ ਗੱਲ ਹੈ। ਔਰ ਇਹ ਤੀਸਰ ਪੰਥ ਚਲਾਉਣ ਦੀ ਗੱਲ, ਜਾਂ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇੱਥੇ ਵੀ ਗੁਰੂ ਨਾਨਕ ਬੈਠੇ ਨੇ ਦੋਨਾਂ ਸਰਹੱਦਾਂ ਦੇ ਉੱਤੇ ਵਿਚਕਾਰ, ਤੇ ਜਿੱਥੋਂ ਇਹ ਸਾਰਾ ਵਾਘਾ ਔਰ ਫਿਰ ਹੁਸੈਨੀ ਵਾਲਾ ਤੋਂ ਬਾਅਦ ਰਾਜਸਥਾਨ ਕ੍ਰਾਸ ਕਰਕੇ ਡੈਜ਼ਰਟ ਹੈ, ਤੇ ਫਿਰ ਜਿੱਥੇ ਸਮੁੰਦਰੀ ਹੱਦ ਲੱਗਦੀ ਹੈ ਭਾਰਤ ਔਰ ਪਾਕਿਸਤਾਨ ਦੀ, ਲਖਪਤ ਜਿਹੜਾ ਕਿ ਗੁਜਰਾਤ ਦੇ ਵਿੱਚ ਹੈ, ਉਹ ਜਿਹੜੇ ਜਿੱਧਰ ਸਾਰੇ ਰਾਣਾ ਆਫ ਕੱਛ ਔਰ ਦੂਸਰੇ ਨੇ, ਉੱਥੇ ਵੀ ਲਖਪਤ ਨਾਂ ਦੀ ਥਾਂ ਤੇ ਸਮੁੰਦਰ ਦੇ ਵਿਚਕਾਰ ਦੋਨਾਂ ਦੇਸ਼ਾਂ ਦੇ ਬਾਰਡਰ ਦੇ ਉੱਤੇ ਗੁਰੂ ਨਾਨਕ ਸਾਹਿਬ ਗਏ, ਔਰ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ, ਜਿਸ ਨੂੰ ਜਿਹੜਾ ਉਹ ਹੈਰੀਟੇਜ ਸਟੇਟਸ ਹਾਸਲ ਹੈ, ਭਾਵੇਂ ਭਾਰਤੀ ਫੌਜ ਦੇ ਕਬਜ਼ੇ 'ਚ ਹੈ, ਇੱਧਰ ਪਾਕਿਸਤਾਨ ਦੇ ਕੋਲ ਹੈ, ਆਰਮੀ ਦਾ ਹੀ ਆਲਮੋਸਟ ਆਧਾਰ ਰਿਹਾ ਹੁਣ ਤੱਕ, ਉੱਧਰ ਭਾਰਤੀ ਫੌਜ ਕੋਲ ਹੈ। ਪਰ ਮੈਂ ਅਧਿਆਤਮ ਦੀ ਦੁਨੀਆ 'ਚ ਦੇਖਦਾ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਬਫਰ ਸਟੇਟ ਦਾ ਬਾਰਡਰ ਜਿਹੜਾ ਹੈ ਉਹ ਡਰਾ ਕੀਤਾ ਹੋਇਆ, ਦੋਨਾਂ ਥਾਵਾਂ ਤੇ ਬਾਬਾ ਨਾਨਕ ਬੈਠੇ ਨੇ, ਔਰ ਗੁਰੂ ਨਾਨਕ ਦੀ ਉਮਤ ਸਿੱਖ ਕੌਮ ਜਿਸ ਦੇ ਲਈ ਦੋਨਾਂ
ਕੌਮਾਂ ਦੋਨਾਂ ਸੱਭਿਅਤਾਵਾਂ ਦੇ ਲਈ ਸਤਿਕਾਰ ਹੈ। ਸਾਡਾ ਟਕਰਾਅ ਨਾ 18ਵੀਂ ਸਦੀ 'ਚ ਜਿਹੜਾ ਹੈ ਉਹ ਇਸਲਾਮ ਨਾਲ ਸੀ, ਉਹ ਜ਼ੁਲਮ ਦੇ ਖਿਲਾਫ ਸੀ। ਅੱਜ ਵੀ ਸਾਡਾ ਟਕਰਾਅ ਕੋਈ ਹਿੰਦੂਆਂ ਦੇ ਨਾਲ ਨਹੀਂ ਹੈ, ਹਿੰਦੂ ਧਰਮ ਨਾਲ, ਉਹ ਤਾਂ ਇੰਡੀਅਨ ਸਟੇਟ ਨਾਲ ਹੈ ਜਿਹੜੀ ਹਿੰਦੂਤਵਾ ਦੇ ਏਜੰਡੇ ਥੱਲੇ ਜ਼ੁਲਮ ਕਰ ਰਹੀ ਹੈ। ਤੇ ਜੇ ਗੁਰੂ ਨਾਨਕ ਦੋਵਾਂ ਥਾਵਾਂ ਤੇ ਬੈਠੇ ਨੇ ਤੇ ਫਿਰ ਇਹੀ ਅਲਟੀਮੇਟ ਆਨਸਰ ਵੀ ਹੋਏਗਾ ਬਫਰ ਸਟੇਟ ਖਾਲਿਸਤਾਨ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਕਾਰ, ਇਹ ਆਨਸਰ ਵੀ ਹੋਏਗੀ। ਔਰ ਇਹ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਮੈਂ ਇਹ ਵੀ ਦੱਸਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਕਿਉਂਕਿ ਅਜੇ ਉਹਨਾਂ ਦੇ ਜਿਹੜੇ ਫਾਲੋਅਰ ਸਿੱਖ ਬਣੇ, ਸਿੱਖ ਉਹ ਹਿੰਦੂ ਔਰ ਮੁਸਲਮਾਨ ਦੋਨੋਂ ਹੀ ਸੱਭਿਅਤਾਵਾਂ ਦੇ ਹੀ ਵੱਡੇ ਪ੍ਰਭਾਵ ਚੋਂ ਆਏ ਸੀ। ਸੋ ਉਹਨਾਂ ਨੇ ਵੀ ਆਪਸ ਦੇ ਵਿੱਚ ਇਸ ਗੱਲ ਤੇ ਤਕਰਾਰ ਕੀਤਾ ਹੈ ਕਿ ਉਹਨਾਂ ਦਾ ਸੰਸਕਾਰ ਕਰਨਾ ਹੈ, ਕਿ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਦਫਨਾਇਆ ਜਾਣਾ। ਔਰ ਇਹ ਇੱਕ ਪਾਸੇ ਜਿੱਥੇ ਬਾਬੇ ਨਾਨਕ ਦੀ ਸਾਂਝ ਦੀ ਗੱਲ ਵੀ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੂੰ ਪਿਆਰੇ ਨੇ, ਉੱਥੇ ਅਸੀਂ ਕਈ ਵਾਰ ਇਸ ਨੂੰ ਉਸ ਮੂਰਖਤਾ ਦੇ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ ਸਾਡੇ ਵਰਗੇ ਲੋਕਾਂ ਦੀ, ਕਿ ਜਿਹੜੇ ਇਹਦਾ ਐਂਡ ਵੀ ਉਸ ਮੈਸੇਜ ਨੂੰ, ਪਿਆਰ ਦੇ ਮੈਸੇਜ ਨੂੰ ਇੱਕ ਸੀਮਤ ਦਾਇਰਾਕਾਰ ਦੇ ਵਿੱਚ ਹੀ ਦੇਖਦੇ ਨੇ। ਪਰ ਜਿਵੇਂ ਸਾਡੀ ਪਰੰਪਰਾ ਦੱਸਦੀ ਹੈ ਕਿ ਅਲਟੀਮੇਟਲੀ ਜਦੋਂ ਉਸ ਚਾਦਰ ਨੂੰ ਚੁੱਕਿਆ ਜਾਂਦਾ ਹੈ ਤੇ ਥੱਲੇ ਫੁੱਲਾਂ ਦਾ ਢੇਰ ਹੈ, ਤੇ ਉਹ ਫੁੱਲ ਦੋਨੋਂ ਵੰਡ ਲੈਂਦੇ ਨੇ ਅੱਧੇ ਅੱਧੇ, ਔਰ ਉਸ ਚਾਦਰ ਨੂੰ ਦੋ ਹਿੱਸਿਆਂ 'ਚ ਵੰਡ ਕੇ ਇੱਕ ਪਾਸੇ ਸਮਾਧ ਹੈ ਕਰਤਾਰਪੁਰ ਸਾਹਿਬ 'ਚ ਅੱਜ ਵੀ, ਇੱਕ ਪਾਸੇ ਕਬਰ ਹੈ। ਔਰ ਸ਼ਾਇਦ ਇਹ ਦੁਨੀਆ ਦੇ ਵਿੱਚ ਕਿਸੇ ਵੀ ਪੈਗੰਬਰ ਜਾਂ ਕਿਸੇ ਵੀ ਪ੍ਰੋਫਿਟ ਗੁਰੂ ਦੇ ਲਈ ਇੱਕ ਯੂਨੀਕ ਗੱਲ ਹੋਏਗੀ ਕਿ ਇਸ ਕਦਰ ਉਸੇ ਹੀ ਥਾਂ ਦੇ ਉੱਤੇ ਸਮਾਧ ਔਰ ਗ੍ਰੇਵ, ਕਬਰ, ਇਹ ਗੁਰੂ ਨਾਨਕ ਦੀ ਯਾਦ ਹੀ ਹੈ, ਉਹਨਾਂ ਦੀ ਸਾਂਝ ਹੈ। ਔਰ ਅੱਜ ਵੀ ਉਹ ਸਾਰੇ ਇਲਾਕੇ ਦੇ ਵਿੱਚ, ਭਾਵੇਂ ਜੰਗਾਂ ਦੇ ਵੇਲੇ 65-71 ਵੇਲੇ ਵੀ ਇਹ ਬੜਾ ਸੈਂਸਿਟਿਵ ਏਰੀਆ ਸੀ, ਪਰ ਉੱਥੇ ਉਹ ਸਾਰੇ ਲੋਕ ਅੱਜ ਵੀ, ਭਾਵੇਂ ਮੈਜੋਰਟੀ ਕੀ ਆਲਮੋਸਟ ਮੁਸਲਮਾਨ ਆਬਾਦੀ ਹੈ, ਉਹ ਬਹੁਤ ਆਸਥਾ ਰੱਖਦੇ ਨੇ, ਬਹੁਤ ਵਿਸ਼ਵਾਸ ਰੱਖਦੇ ਨੇ। ਉਹਨਾਂ ਦਾ ਜਦੋਂ ਆ ਕੇ ਬਹੁਤ ਸਾਰੇ ਉੱਥੇ ਜਿੱਥੇ ਗੁਰੂ ਸਾਹਿਬ ਦੀ ਕਬਰ ਬਣੀ ਹੈ ਉੱਥੇ ਵੀ ਜਿਹੜਾ ਉਹ ਪੜ੍ਹਦੇ ਨੇ ਨਮਾਜ਼ ਅੰਦਰ ਵੀ, ਔਰ ਉਹਨਾਂ ਦੇ ਬੱਚੇ ਬੱਚੀਆਂ ਦੇ ਜਨਮ ਵੇਲੇ, ਨਿਕਾਹ ਵੇਲੇ, ਦੂਜੇ ਵੇਲੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਉਹਨਾਂ ਦਾ ਫੇਥ ਹੈ। ਸੋ ਮੈਂ ਸਮਝਦਾ ਵੀ ਬਾਬੇ ਨਾਨਕ ਨੇ ਤਾਂ ਉਹ ਸਾਂਝ ਦੇ ਕੇ ਸਾਨੂੰ ਉਸ ਕਦਰ ਜਿਹੜਾ ਉਹ ਇਨਸਾਨੀਅਤ ਦਾ ਮੈਸੇਜ ਦਿੱਤਾ ਹੋਇਆ। ਪਰ ਇਹ ਹੁਣ ਅਸੀਂ ਗੁਰੂ ਨਾਨਕ ਦੀ ਉਮਤ ਜਿਹੜੀ ਆਪਣੇ ਆਪ ਨੂੰ ਕੌਮ ਕਹਿੰਦੇ ਆ, ਮੈਨੂੰ ਕਈ ਵਾਰੀ ਈਸ਼ਰ ਸਿੰਘ ਭਾਈਆ ਇੱਕ ਬੀਤੇ ਸਮੇਂ ਦੇ ਕਾਫੀ ਪੰਜਾਬੀ ਦੇ ਲਾਜਵਾਬ ਕਵੀ ਹੋਏ ਨੇ, ਉਹਨਾਂ ਦੀ ਇੱਕ ਨਜ਼ਮ ਸੀ ਗੁਰੂ ਨਾਨਕ ਸਾਹਿਬ ਤੇ, ਨਜ਼ਮ ਤਾਂ ਲੰਬੀ ਚੌੜੀ ਹੈ ਪਰ ਉਸ ਦਾ ਅਖੀਰਲਾ ਜਿਹੜਾ ਜ਼ੁਮਲਾ ਹੈ ਉਹ ਮੈਨੂੰ ਹਮੇਸ਼ਾ ਯਾਦ ਹੈ। ਉਹਨਾਂ ਨੇ ਅਖੀਰ 'ਚ ਹੀ ਕਿਹਾ ਕਿ ਵੀ ਅਸੀਂ ਚੰਦਨ ਨੂੰ ਬਾਂਸਾਂ ਵਿੱਚ ਦੱਬ ਦਿੱਤਾ, ਸਮਝ ਸਕਿਆ ਨਹੀਂ ਇਨਸਾਨ ਤੈਨੂੰ, ਅਜੇ ਸਿੱਖ ਵੀ ਤੈਨੂੰ ਨਹੀਂ ਸਮਝ ਸਕੇ, ਸਮਝੇ ਕਿਵੇਂ ਹਿੰਦੂ ਮੁਸਲਮਾਨ ਤੈਨੂੰ। ਕਿ ਅਸੀਂ ਚੰਦਨ ਖੁਸ਼ਬੂ ਹੈ, ਫ੍ਰੈਗਰੈਂਸ ਹੈ, ਚੰਦਨ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ, ਪਰ ਉਸ ਨੂੰ ਅਸੀਂ ਬਾਂਸ ਜਿਹੜਾ ਉਹ ਫੋਕਾ ਹੁੰਦਾ ਹੈ, ਉਹਦੇ 'ਚ ਕੋਈ ਖੁਸ਼ਬੂ ਵੀ ਨਹੀਂ ਹੁੰਦੀ, ਉਹਦੇ 'ਚ ਦਮ ਵੀ ਨਹੀਂ ਹੁੰਦਾ, ਤੇ ਅਸੀਂ ਚੰਦਨ ਦੀ ਵਿਚਾਰਧਾਰਾ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ, ਉਸ ਨੂੰ ਬਾਂਸ ਦੇ ਵਿੱਚ ਦੱਬ ਦਿੱਤਾ। ਔਰ ਅਸੀਂ ਅਜੇ ਤੱਕ ਗੁਰੂ ਨਾਨਕ ਦੀ ਉਮਤ, ਸਿੱਖ ਵੀ ਗੁਰੂ ਨਾਨਕ ਦੇ ਫਲਸਫੇ ਨੂੰ ਨਹੀਂ ਸਮਝ ਸਕੇ ਜਿਹੜੇ ਕਿ ਗੁਰੂ ਨਾਨਕ ਦੇ ਪੈਰੋਕਾਰ ਕਹਾਉਂਦੇ, ਤੇ ਦੂਸਰੇ ਜਿਹੜੇ ਨੇ ਉਹ ਅਜੇ ਕਿਵੇਂ ਸਮਝ ਸਕਣਗੇ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਪੁਰਬ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ।